दर्शकों ब्रेक तो बाद तुहाडा सब दा निੱਘਾ स्वागत है। हुण आपां डिस्कस करन जा रहे हां तुहाडीਆਂ लिखतां एंड मैसेज। सो असीं चाहांगे कि तुसीं साडे नाल इसे तरह ही बने रहना। देखण सुन लिया लिखण लई तुहाडा सब दा बहुत बहुत शुक्रिया जी। डॉक्टर साहब की कहना चाहोगे? देखो पिछले दिनों इन्ने अहम या इंपॉर्टेंट टॉपिक रहे ने कि असीं अपने दर्शकों दीयां लिखतां जिहड़ियां ईमेल्स राहीं आंदियां वो शेयर नहीं कर सके जी। और वैसे फेसबुक वाले साडे वीरां भैणां नाल भी असीं बेइंसाफी कर रहे हैं पर समहाउ जदों चल रहा हुंदा है फेसबुक ते उहनूं असीं रिट्रीव नहीं कर पांदे जी। और बेहतर होएगा जिहड़े भी वीर भैणां समझदे ने कि उन्हां दे कोल कोई जरूरी जां इंपॉर्टेंट उन्हां दी मर्जी मुताबक कोई कामेंट है सुझाव है वो सानूं sos@tv84.tv ते लिख सकते हैं, जरूर शामिल करांगे और उन्होंने आप मैसेज जरूर पढ़ लेने फेसबुक ते भी ਅਸੀਂ ਉਹਨਾਂ ਦੇ ਮੈਸੇਜ ਪढ़ ਲੈਣੇ ਆ। और एक लिखत ਜਿਹੜੀ ਸਾਨੂੰ ਹਰੀਪੁਰ ਜਿਹੜੇ ਖੈਬਰ ਪਖਤੂਨਖਵਾ ਤੋਂ ਆਈ ਹੈ ਰਾਜਾ ਮੁਹੰਮਦ ਜੀ ਹਰੀਪੁਰ ਖੈਬਰ ਪਖਤੂਨਖਵਾ ਤੋਂ ਉਹਨਾਂ ਨੇ ਲਿਖਿਆ ਸਲਾਮ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਨੀਲਮ ਕੌਰ। ਸਤਿ ਸ਼੍ਰੀ ਅਕਾਲ ਜੀ। ਸਲਾਮ ਜੀ। और ਮੈਨੂੰ ਚੰਗਾ ਲੱਗਾ ਵੀ ਉਹਨਾਂ ਨੇ ਕੌਰ KOUR ਨਾਲ ਲਿਖਿਆ ਹੁਣ ਤਾਂ ਮਾਡਰਨ ਸਪੈਲਿੰਗ KUR ਹੈ पर ਜਿਹੜੇ ਪੁਰਾਣੇ ਪੀਰੀਅਡ 'ਚ ਈਵਨ ਹੁਣ ਵੀ ਖਾਸ ਤੌਰ ਤੇ ਜਿਹੜੇ ਕਸ਼ਮੀਰ ਦੀਆਂ ਸਿੱਖ ਬੀਬੀਆਂ ਨੇ ਉਹ KOUR ਹੀ ਲਿਖਦੀਆਂ। ब्रिटिश पीरियड च कौर KOUR ज़्यादा बेहतर है बट समहाउ KUR ज़्यादा पॉपुलर हो गए हैं। डॉक्टर साहब आई लिव इन हरीपुर खैबर पख्तूनख्वा 77 किलोमीटर नॉर्थ फ्रॉम इस्लामाबाद। दिस सिटी नाउ डिस्ट्रिक्ट was colonized by Sardar Hari Singh Nalwa and there is a big fort keepsake of Sardar Hari Singh Nalwa। ਹੁਣ ਇਹ ਜਿਹੜਾ ਹਰੀਪੁਰ ਹੈ ਵੱਡਾ ਸ਼ਹਿਰ ਬਣ ਗਿਆ ਹੁਣ ਤਾਂ ਇਹ ਹਰੀ ਸਿੰਘ ਨਲਵੇ ਦੇ ਨਾਂ ਤੇ ਹੀ ਹੈ। ਉਹਨਾਂ ਨੇ ਇਹ ਸ਼ਹਿਰ ਵਸਾਇਆ ਤੇ ਹਰੀ ਤੋਂ ਹੀ ਹਰੀਪੁਰ ਹੈ ਕਿਉਂਕਿ ਉਹਨਾਂ ਦਾ ਹਰੀ ਸਿੰਘ ਨਲਵਾ ਤਾਂ ਉਹਨਾਂ ਦਾ ਟਾਈਟਲ ਸੀ ਕਿ ਸ਼ੇਰ ਨੂੰ ਮਾਰਨ ਵਾਲਾ ਕਿਉਂਕਿ ਯੰਗ ਡੇਜ਼ 'ਚ ਉਹਨਾਂ ਨੇ ਰਣਜੀਤ ਸਿੰਘ ਦੇ ਜਦੋਂ ਉਹ ਪਰਸਨਲ ਬਾਡੀਗਾਰਡ ਬਣੇ 18 ਸਾਲ ਦੀ ਉਮਰ ਸੀ ਸ਼ਾਇਦ ਉਸ ਤੋਂ ਵੀ ਘੱਟ ਤੇ ਸ਼ਿਕਾਰ ਚੜ੍ਹੇ ਔਰ ਇੱਕ ਸ਼ੇਰ ਜਿਹੜਾ ਸਾਹਮਣੇ ਆਇਆ ਔਰ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਵੀ ਤਲਵਾਰ ਦੇ ਨਾਲ ਕਿ ਔਰ ਐਸਾ ਆਂਦਾ ਵੀ ਉਹਨਾਂ ਨੇ ਹੱਥਾਂ ਦੇ ਨਾਲ ਹੀ ਜਿਹੜਾ ਉਸ ਨੂੰ ਮਾਰਿਆ ਉਸ ਤੋਂ ਨਲੂਆ ਜਿਹੜਾ ਉਹ ਟਾਈਟਲ ਮਿਲਿਆ ਐਂਡ देयर इज अ बिग फोर्ट ਕਿ ਉੱਥੇ ਕਿਲ੍ਹਾ ਹਰੀ ਸਿੰਘ ਨਲੂਏ ਦੇ ਨਾਂ ਤੇ ਲਾਸਟ ਮੰਥ ਲੋਕਲ ਗਵਰਨਮੈਂਟ ਟਰਾਈਡ ਟੂ ਟੇਕ ਸਮ ਲੈਂਡ ਫਰਮ ਦਿਸ ਫੋਰਟ ਫॉर द ਗਵਰਨਮੈਂਟ ਆਫਿਸਿਸ ਕਿ ਪਿਛਲੇ ਮਹੀਨੇ ਲੋਕਲ ਸਰਕਾਰ ਨੇ ਉਸ ਕਿਲ੍ਹੇ ਨਾਲ ਜੁੜੀ ਹੋਈ ਕੁਝ ਜ਼ਮੀਨ ਦਫ਼ਤਰ ਬਣਾਉਣ ਦੇ ਲਈ ਲੈਣ ਦੀ ਕੋਸ਼ਿਸ਼ ਕੀਤੀ। ਲੋਕਲ ਮੁਸਲਿਮ ਕਮਿਊਨਿਟੀ stood up against this action and stopped the government to do so कि लोकल मुसलमान इस के खिलाफ खलोते और सरकार ने उन्होंने इवें नहीं करने दिता। even got stay from the court against this action भी अदालत भी गए और इस दे उत्ते इस ऑर्डर ते स्टे लिया। they told the government that it is the keepsake of Sardar Hari Singh Nalwa and the founder of Haripur city and it will live as it is till to the judgment day ਕਿ ਇਹ ਹਰੀ ਸਿੰਘ ਨਲੂਏ ਦੇ ਨਾਂ ਦੇ ਉੱਤੇ ਵਸੇ ਸ਼ਹਿਰ 'ਚ ਉਹਨਾਂ ਦੀ ਅਮਾਨਤ ਹੀ ਹੈ ਉਹਨਾਂ ਦੇ ਨਾਂ ਤੇ ਹੈ ਔਰ ਕਿਆਮਤ ਤੱਕ ਇਹ ਇਵੇਂ ਹੀ ਰਹੇਗਾ ਇਹਦੇ 'ਚ ਅਸੀਂ ਤਬਦੀਲੀ ਨਹੀਂ ਹੋਣ ਦੇਵਾਂਗੇ। we will never allow anybody to destroy it। Dr. Sahab, I am seeing Khalistan very close to its destination। inshallah Pakistan zindabad ਖਾਲਿਸਤਾਨ ਜ਼ਿੰਦਾਬਾਦ। ਰਾਜਾ ਮੁਹੰਮਦ ਜੀ ਜੋ ਤੁਸੀਂ ਕਿਹਾ ਇਹਦੇ ਲਈ ਤਾਂ ਕੋਈ ਲਫ਼ਜ਼ ਹੀ ਨਹੀਂ ਹੈ ਕਿ ਮੈਂ ਇਹਨੂੰ ਇੰਡੋਰਸ ਕਰਨ ਲਈ ਵੀ ਕੀ ਸ਼ਬਦ ਕਹਾਂ ਔਰ ਮੈਂ ਸਮਝਦਾ ਵੀ ਜਿੱਥੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਮਾਜ਼ੀ ਵੱਲ ਦੇਖਦੇ ਹਾਂ ਥੋੜ੍ਹੇ ਬਹੁਤ ਉਸ 18ਵੀਂ ਸਦੀ 'ਚ ਜਿਸ ਕਿਸਮ ਦਾ ਟਕਰਾਅ ਉਹਨੂੰ ਜਿਵੇਂ ਸਰ ਕਪੂਰ ਸਿੰਘ ਨੇ ਕਾਇਦੇ ਆਜ਼ਮ ਨੂੰ ਕਿਹਾ ਸੀ ਜਦੋਂ ਉਹਨਾਂ ਨੇ ਟਰੈਵਲ ਕਰ ਰਹੇ ਸੀ ਲੰਡਨ ਨੂੰ ਸਮੁੰਦਰੀ ਜਹਾਜ਼ ਦੇ ਵਿੱਚ ਔਰ ਉਹਨਾਂ ਨੇ ਕਿਹਾ ਵੀ ਇਸਲਾਮ ਨੇ ਸਿੱਖੀ ਦਾ ਸੱਜਾ ਹੱਥ ਫੜਿਆ ਹੋਇਆ ਹੈ ਪਰ ਸਿੱਖ ਮੂੰਹ ਹਿੰਦੂਆਂ ਵੱਲ ਰੱਖਦੇ ਨੇ ਇਹਦਾ ਕੀ ਕਾਰਨ ਤੇ ਉਹਦੇ 'ਚ ਉਹਨਾਂ ਨੇ ਸਰ ਕਪੂਰ ਸਿੰਘ ਨੇ ਕਿਹਾ ਕਿ ਇਟ ਇਜ਼ ਨਾਟ ਏ ਸਪਿਰਿਚੁਅਲ ਟ੍ਰੇਟ ਇਟ ਇਜ਼ ਏ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਕਿ ਇਹ ਰੂਹਾਨੀ ਨਹੀਂ ਹੈ। ਰੂਹਾਨੀ ਸਾਡੇ ਹੱਥ ਤੌਹੀਦ ਦੀ ਸਾਂਝ ਹੈ ਪਰ ਹਿਸਟਰੀ ਦਾ ਇੱਕ ਇਸ ਕਿਸਮ ਦਾ ਸੀ ਕਿ ਵੀ ਇਹ ਹਿਸਟੋਰੀਕਲ ਪ੍ਰੀਡਿਸਪੋਜੀਸ਼ਨ ਹੈ ਔਰ ਕਾਇਦੇ ਆਜ਼ਮ ਨੇ ਜਵਾਬ ਕਿਹਾ ਯੂ ਹੈਵ ਸਪੋਕਨ ਪ੍ਰੋਫਾਉਂਡਲੀ ਤੂੰ ਬੜੀ ਡੂੰਘੀ ਗੱਲ ਕੀਤੀ। ਸੋ ਮੈਂ ਸਮਝਦਾ ਕਿ ਵੀ ਜੇ ਅੱਜ ਵੀ ਪਾਕਿਸਤਾਨ ਦੇ ਵਿੱਚ
ਹਰੀ ਸਿੰਘ ਨਲੂਏ ਦੇ ਨਾਂ ਦਾ ਸ਼ਹਿਰ ਵੀ ਸਰਵਾਈਵ ਕਰ, ਸ਼ਹਿਰ ਇਧਰ ਤੁਸੀਂ ਦੇਖੋ ਦਿੱਲੀ ਦੇ ਹਾਕਮਾਂ ਦੇ ਜਿਨ੍ਹਾਂ ਨੇ ਸ਼ਹਿਰ ਬਦਲ, ਕਿੱਥੇ ਇਲਾਹਾਬਾਦ ਉਸ ਦਾ ਕੀ ਨਾਂ ਬਣਾ ਦਿੱਤਾ ਹੈ, ਕਿਵੇਂ ਈਵਨ ਮੁਗਲ ਸਰਾਏ ਜਿਹੜਾ ਇੱਕ ਹਿਸਟੋਰੀਕਲ ਦੀਨ ਦਿਆਲ ਉਪਾਧਿਆਏ ਜਿਹਨੂੰ ਹਾਲਾਂਕਿ ਮਾਰਿਆ ਖੁਦ ਇਹਨਾਂ ਨੇ, ਉਹਦੇ ਨਾਂ ਦੇ ਉੱਤੇ ਉਹਦਾ ਸ਼ਹਿਰ ਬਣਾ ਦਿੱਤਾ ਹੈ। ਬੇਸ਼ੱਕ ਪਾਕਿਸਤਾਨ 'ਚ ਵੀ ਇਹ ਰੁਝਾਨ ਕਿਤੇ ਨਾ ਕਿਤੇ ਰਿਹਾ ਜਿਵੇਂ, ਪਰ ਜਿਹੜੇ ਇਸ ਕਿਸਮ ਦੇ ਨਾਂ ਨੇ, ਜੇ ਕਿਲ੍ਹਾ ਗੁੱਜਰ ਸਿੰਘ ਹੈ ਤੇ ਕਿਲ੍ਹਾ ਗੁੱਜਰ ਸਿੰਘ ਹੀ ਹੈ, ਉਹੀ ਮਹੱਲਿਆਂ ਦੇ ਨਾਂ ਨੇ। ਜੇ ਕ੍ਰਿਸ਼ਨਾ ਸਟਰੀਟ ਹੈ ਲਾਹੌਰ ਦੇ ਵੀ ਤਾਂ ਕ੍ਰਿਸ਼ਨਾ ਸਟਰੀਟ ਹੀ ਹੈ, ਤੇ ਜੇ ਹਰੀਪੁਰ ਹੈ ਜਿਹੜਾ ਅੱਜ ਅਹਿਮ ਹੈ ਹਰੀ ਸਿੰਘ ਨਲੂਏ ਦੇ ਨਾਂ ਦੇ ਉੱਤੇ ਬਣਿਆ ਹੋਇਆ, ਉਹ ਉਵੇਂ ਹੀ। ਔਰ ਜਿਹੜੀ ਗੱਲ ਇਹਨਾਂ ਨੇ ਦੱਸੀ ਹੈ ਕਿ ਵੀ ਕਿਵੇਂ ਲੋਕਲ ਲੋਕ ਲੜੇ ਨੇ ਕਿ ਨਹੀਂ ਇਹ ਲੈਗੇਸੀ ਹੈ, ਮੈਂ ਸਮਝਦਾ ਵੀ ਇਹ ਹੁਣ ਕਿਉਂਕਿ 47 ਤੋਂ ਬਾਅਦ ਹਿਸਟੋਰੀਕਲ ਪ੍ਰੀ ਡਿਸਪੋਜੀਸ਼ਨ ਬਦਲ ਗਈ, ਅਸੀਂ ਉਹਨਾਂ ਦੀ ਗੁਲਾਮੀ ਦੇ ਵਿੱਚ ਆਏ ਜਿਨ੍ਹਾਂ ਨੂੰ ਐਜ਼ ਏ ਜਿਹਨੂੰ ਕੋ ਸਲੇਵ ਅਸੀਂ ਪਹਿਲਾਂ ਦੇਖਿਆ ਸੀ ਬ੍ਰਿਟਿਸ਼ ਪੀਰੀਅਡ, ਉਸ ਤੋਂ ਪਹਿਲਾਂ ਆਜ਼ਾਦੀ ਵੇਲੇ ਉਹਨਾਂ ਨਾਲ ਸ਼ੇਅਰ ਕੀਤੀ ਸੀ, ਔਰ ਇਹਨਾਂ ਦਾ ਅਸੀਂ ਕਰੂਅਲ ਫੇਸ ਦੇਖਿਆ। ਔਰ ਅੱਜ ਜਿਵੇਂ ਹਿਸਟਰੀ ਦੇ ਵਿੱਚ ਬਦਲਦੀਆਂ ਨੇ ਚੀਜ਼ਾਂ, ਉਹੀ ਇੰਗਲੈਂਡ ਔਰ ਫਰਾਂਸ ਕਿਵੇਂ ਇੱਕ ਪਲੇਟਫਾਰਮ ਤੇ ਆਏ, ਉਹੀ ਵੀਅਤਨਾਮ ਦੇ 2 ਟੁਕੜੇ ਜਿਨ੍ਹਾਂ ਨੂੰ ਲੜਾਇਆ ਹੋਇਆ ਸੀ ਅੱਜ ਅਮਰੀਕਾ ਦੇ ਨਾਲ ਸਭ ਤੋਂ ਜ਼ਿਆਦਾ ਚੰਗੇ ਸੰਬੰਧ ਨੇ, ਉਹੀ ਜਾਪਾਨ ਜਿਹਦੇ ਤੇ ਅਮਰੀਕਾ ਨੇ ਨਿਊਕਲੀਅਰ ਐਟਮ ਬੰਬ ਸੁੱਟੇ, ਉਹ ਜਾਪਾਨ ਜਿਹੜਾ ਉਹ ਅਮਰੀਕਾ ਦੇ ਨਾਲ ਅੱਜ ਬਗਲਗੀਰ ਹੈ। ਸੋ ਮੈਂ ਸਮਝਦਾ ਵੀ ਸਾਡੀ ਤਾਂ ਪਹਿਲਾਂ ਹੀ ਉਹ ਸਾਂਝ ਸੀ ਕਿ ਫਿਰ ਉੱਠੀ ਆਖਰ ਸਦਾ ਤੌਹੀਦ ਕੀ ਪੰਜਾਬ ਸੇ। ਔਰ ਜਿਹੜੇ ਹਾਕਮ ਹੁੰਦੇ ਨੇ, ਰੂਲਰ ਹੁੰਦੇ ਨੇ, ਉਹਨਾਂ ਨੇ ਤਾਂ ਆਪਣੀਆਂ ਉਹਨਾਂ ਦੀ ਖੇਡ ਹੁੰਦੀ ਆ। ਆਮ ਲੋਕ ਤਾਂ ਹਮੇਸ਼ਾ ਹੀ ਜਿਹੜੇ ਨੇ ਉਹ ਸਫਰ ਵੀ ਕਰਦੇ ਨੇ ਇੱਕ ਦੂਜੇ ਦੇ ਨਾਲ, ਪਿਆਰ ਔਰ ਨਫ਼ਰਤ ਵੀ ਜੋ ਹਾਕਮਾਂ ਦਾ ਹੁੰਦਾ ਹੈ। ਸੋ ਹੁਣ ਇਹ ਜਿਹੜੀ ਮੁਹੱਬਤ ਹੈ, ਔਰ ਇਸੇ ਤਰ੍ਹਾਂ ਇੱਕ ਲਿਖਤ ਸਾਨੂੰ ਭਾਵੇਂ ਇਹ ਆਈ ਤਾਂ ਪਿਛਲੇ ਮਹੀਨਿਆਂ ਦੀ ਹੋਈ ਹੈ, ਇਹ ਮੈਸੇਜ ਫਰੋਮ ਪਸ਼ਾਵਰ ਵਿਦ ਗ੍ਰੇਟ ਰਿਸਪੈਕਟ ਐਂਡ ਲਵ, ਉਹਨਾਂ ਨੇ ਨਵਾਬ ਅਫਰੀਦੀ ਜੀ ਦਾ ਲਿਖਿਆ ਹੋਇਆ। ਉਹਨਾਂ ਨੇ ਕਿਹਾ ਡਾਕਟਰ ਸਾਹਿਬ ਵੀ ਲਿਸਨ ਯੂ ਐਂਡ ਬਿਟੀਆ ਡਾਟਰ ਨੀਲਮ with great respect and love in Peshawar. Thank you so much. ਬ੍ਰੈਕਟ 'ਚ ਉਹਨਾਂ ਨੇ ਪਸ਼ੌਰ ਲਿਖਿਆ ਕਿਉਂਕਿ ਜ਼ਾਹਰ ਹੈ ਕਿ ਜਿਵੇਂ ਲਾਹੌਰ ਕਹਿੰਦੇ ਨੇ, ਇਹਦਾ ਪਸ਼ੌਰ ਸਾਡੇ ਹਲਕਿਆਂ 'ਚ ਕਿਹਾ ਜਾਂਦਾ, ਸੋ ਪਸ਼ਾਵਰ ਤੁਹਾਨੂੰ ਉਹਨਾਂ ਨੇ ਕਿਹਾ ਵੀ ਪਸ਼ੌਰ। In my view, Allah Pak has given you a great vision and detailed knowledge about the issues of the subcontinent. I love to listen your comments on political history, religious affair and all the other problems. I always wanted to listen more. You are absolutely a great Democrat and your struggle for the whole society and especially for the Singhs and Kashmir is enormous. I salute you and your team. ਨਵਾਬ ਅਫਰੀਦੀ ਜੀ ਤੁਸੀਂ ਤਾਂ ਸਾਨੂੰ ਭੁਕਾਨਾ ਬਣਾ ਦਿੱਤਾ ਫੁਲਾ ਕੇ, ਤੁਹਾਡੀ ਨਿਵਾਜ਼ਿਸ਼, ਤੁਹਾਡੇ ਲਫ਼ਜ਼ਾਂ ਦੇ ਲਈ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਸਮਝਦੇ ਹਾਂ ਵੀ ਅਸੀਂ ਸਾਰੇ ਭਰਾ ਹਾਂ, ਔਰ ਉਸੇ ਤਰ੍ਹਾਂ ਹੀ ਸਾਡੀਆਂ ਸਾਂਝਾਂ ਹੋਰ ਵੀ ਪੀੜ੍ਹੀਆਂ ਹੋਣਗੀਆਂ, ਹੋਰ ਵੀ ਮਜ਼ਬੂਤ ਹੋਣਗੀਆਂ। ਔਰ ਜ਼ਾਹਰ ਹੈ ਕਿ ਅੱਜ ਹਿਸਟਰੀ ਦੇ ਅਸੀਂ ਉਸ ਕਗਾਰ ਤੇ ਆ ਕੇ ਖਲੋਤੇ ਹਾਂ ਜਿੱਥੇ ਅਸੀਂ ਇੱਕ ਦੂਸਰੇ ਨੂੰ ਬਿਹਤਰ ਸਮਝਣ ਦੀ ਵੀ ਕੋਸ਼ਿਸ਼ ਕਰ ਰਹੇ ਹਾਂ। ਔਰ ਸਾਡੀ ਤਾਂ ਮੈਂ ਆਪਣੇ ਆਪ ਨੂੰ ਇੱਕ ਤਾਲਿਬੇ ਇਲਮ ਹੀ ਗਿਣਦਾ, ਇਸ ਤੋਂ ਬਿਯੋਂਡ ਕੁਛ ਨਹੀਂ। ਕਿਸੇ ਨੂੰ 2 ਗੱਲਾਂ ਵੱਧ ਆਉਂਦੀਆਂ ਨੇ, ਕਿਸੇ ਨੂੰ ਘੱਟ ਆਉਂਦੀਆਂ ਨੇ, ਅਸੀਂ ਸਾਰੇ ਹੀ ਇੱਕ ਦੂਸਰੇ ਤੋਂ ਸਿੱਖਦੇ ਹਾਂ। ਔਰ ਬਹੁਤ ਬਹੁਤ ਤੁਹਾਡਾ ਸ਼ੁਕਰੀਆ। ਹੁਣ ਮੈਂ ਤੁਹਾਡੇ ਹਵਾਲੇ ਕਾਫੀ ਸਾਰੇ ਮੈਸੇਜ ਨੇ। ਸੋ ਸਾਡੇ ਕੋਲ ਮੈਸੇਜ ਆਇਆ, ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ ਦੀ ਆਈਡੀ ਤੋਂ 2020 ਰੈਫਰੈਂਡਮ ਖਾਲਿਸਤਾਨ ਜ਼ਿੰਦਾਬਾਦ ਭੇਜਿਆ ਉਹਨਾਂ ਨੇ। ਔਰ ਜ਼ਫਰ ਇਕਬਾਲ ਜੀ ਉਹਨਾਂ ਨੇ ਬਹੁਤ ਸਾਰਾ ਪਿਆਰ ਭੇਜਿਆ। ਔਰ ਅਸ਼ਫਾਕ ਅਹਿਮਦ ਜੀ ਵੀ ਆਪਣਾ ਪਿਆਰ ਭੇਜਦੇ ਨੇ, ਸੈਫ ਸਰਾਨੀ ਜੀ ਵੀ ਆਪਣਾ ਪਿਆਰ ਭੇਜਦੇ ਨੇ। ਔਰ ਬਲਵਿੰਦਰ ਸਿੰਘ ਜੀ ਕਹਿੰਦੇ ਨੇ ਖਾਲਿਸਤਾਨ ਜ਼ਿੰਦਾਬਾਦ। ਐਂਡ ਮੁਹੰਮਦ ਇੱਕ ਮਿੰਟ ਫਿਰ ਸਾਨੂੰ ਤਾਜਮਲ ਮੁਗਲ ਜੀ ਕਹਿੰਦੇ ਨੇ ਖਾਲਿਸਤਾਨ ਜ਼ਿੰਦਾਬਾਦ। ਫਿਰ ਲਿਖਿਆ ਉਹਨਾਂ ਨੇ ਪਾਕ ਖਾਲਿਸਤਾਨ ਫਰੈਂਡਸ਼ਿਪ ਜ਼ਿੰਦਾਬਾਦ 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 ਜੀ। ਫਿਰ ਸਾਡੇ ਕੋਲ ਮੈਸੇਜ ਹੈ ਉਹਨਾਂ ਦਾ, ਕਹਿੰਦੇ ਬਹੁਤ ਜਲਦ ਬਹੁਤ बड़ी जंग होने वाली है जिसका नेम आई थिंक जिसका नाम गज़वा-ए हिंद होगा जी। सो फिर साडे कोल मैसेज हैगा है द हाइट लाइट दा, ਉਹ ਕਹਿੰਦੇ ਨੇ ਕਿ ਪਲੀਜ਼ ਟਾਕ ਅਬਾਊਟ ਵਰਲਡ ਪੈਨਿਕ ਔਨ ਕਰੋਨਾ ਵਾਇਰਸ ਐਂਡ ਹਾਊ ਇਟ ਕੈਨ ਅਫੈਕਟ ਵਰਲਡ ਇਕਨੋਮੀ ਇਨਕਲੂਡਿੰਗ ਇੰਡੀਆ। ਐਕਚੁਅਲੀ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਤੇ ਜਿੱਥੇ ਬੁੱਧਵਾਰ ਮੇਰਾ ਅੱਧੇ ਘੰਟੇ ਦਾ ਪੌਣੇ ਘੰਟੇ ਦਾ ਰਾਦਰ ਟਾਕ ਸ਼ੋ ਹੁੰਦਾ ਹੈ ਪਿਛਲੇ 23-24 ਸਾਲ ਤੋਂ ਜੀ, ਇਸ ਇਸ਼ੂ ਦੇ ਉੱਤੇ ਮੈਂ ਕਮੈਂਟ ਕਰਦੇ ਆ ਕਿਹਾ ਵੀ ਕਈ ਵਾਰ ਜਿਹੜੀ ਇਨਸਾਨੀ ਨਸਲ ਦੀ ਸਾਂਝ ਹੈ ਜੇ ਸਾਨੂੰ ਚੰਗੇ ਢੰਗ ਨਾਲ ਸਮਝ ਨਹੀਂ ਆਉਂਦੀ ਤੇ ਫਿਰ ਕਈ ਵਾਰ ਇਹ ਵੀ ਇੱਕ ਵੱਡੀ ਖੇਡ ਹੁੰਦੀ ਹੈ ਖਾਲਕ ਦੀ
ਕਿ ਉਹ ਸਮਝਾ ਦਿੰਦਾ ਹੈ ਕਿ ਭਾਈ ਸਾਡਾ ਉਹੀ ਖੂਨ ਹੈ, ਬਿਲਕੁਲ ਉਹੀ ਬਿਮਾਰੀ ਸਾਰਿਆਂ 'ਚ ਜਾਂਦੀ ਹੈ। ਅੱਜ 65 ਦੇ ਕਰੀਬ ਦੇਸ਼ਾਂ ਦੇ ਵਿੱਚ ਇਸ ਕਰੋਨਾ ਵਾਇਰਸ ਦੇ ਪਹੁੰਚ ਗਏ ਨੇ ਮਰੀਜ਼, 1 ਲੱਖ ਤੋਂ ਜ਼ਿਆਦਾ ਜਿਹੜੇ ਨੇ ਪੋਜ਼ਿਟਿਵ ਨੇ, ਔਰ ਚੀਨ ਨੇ ਕਾਫੀ ਹੱਦ ਤੱਕ ਕੰਟਰੋਲ ਕਰ ਲਿਆ। ਲੇਕਿਨ ਇਟਲੀ ਦੇ ਵਿੱਚ, ਈਰਾਨ ਦੇ ਵਿੱਚ ਇੱਕ ਖਾਸ ਨੰਬਰ ਈਵਨ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਵੀ ਇਸ ਤੋਂ ਸਫਰ ਕਰ ਰਹੇ ਨੇ। ਸੋ ਮੈਂ ਸਮਝਦਾ ਵੀ ਜਿਹੜੀ ਜਿੰਨੀ ਕੁ ਮੈਨੂੰ ਸਮਝ ਹੈ, ਜੋ ਮੈਂ ਸਾਰੇ ਮੈਡੀਕਲ ਐਕਸਪਰਟਸ ਦੀ ਵੀ ਰਾਏ ਸੁਣ ਰਿਹਾ, ਜੀ ਖੌਫਜ਼ਦਾ ਜ਼ਿਆਦਾ ਕਰ ਦਿੱਤਾ ਹੈ ਔਰ ਰਿਊਮਰਸ ਨੇ ਆਪਣਾ ਜ਼ੋਰ ਫੜਿਆ ਹੋਇਆ ਹੈ। ਜਿਹੜਾ ਇਸ ਦੇ ਵਿੱਚ ਮੋਰਟੈਲਿਟੀ ਰੇਟ ਹੈ, ਮੌਤ ਦਰ, ਉਹ 2% ਹੈ, ਜਦੋਂ ਕਿ ਜਿਹੜੀ ਪਹਿਲਾਂ ਬਰਡ ਵਾਇਰਸ ਆਈ ਉਸ ਦੇ ਵਿੱਚ 8-9% ਸੀ। ਔਰ ਵੈਸੇ ਵੀ ਨਾਰਮਲ ਫਲੂ ਵੀ, ਜਿਹੜੇ ਵਾਇਰਲ ਫਲੂ ਹੁੰਦੇ ਨੇ, ਉਹ ਵੀ ਮੌਤ ਦਾ ਕਾਰਨ ਬਣਦੇ ਨੇ। ਲੇਕਿਨ ਇਹਦੇ 'ਚ ਸਿਰਫ ਇੱਕ ਜਿਹੜਾ ਨੈਗੇਟਿਵਿਟੀ ਪਹਿਲਿਆਂ ਨਾਲੋਂ ਹੈ ਕਿ ਵੀ 2 ਹਫ਼ਤੇ ਦਾ ਇਨਕੂਬੇਸ਼ਨ ਪੀਰੀਅਡ ਹੈ, ਜਿਹਦੇ 'ਚ ਪਤਾ ਨਹੀਂ ਹੁੰਦਾ, ਕੋਈ ਸਿੰਪਟਮ ਨਹੀਂ ਹੁੰਦਾ। ਲੇਕਿਨ ਇਕਨੋਮੀ, ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਪਿਛਲੇ ਦਿਨਾਂ 'ਚ ਜਿਹੜੀ ਹੈ ਲਗਭਗ $5 ਟ੍ਰਿਲੀਅਨ ਵਰਲਡ ਮਾਰਕੀਟਸ, ਇੱਥੋਂ ਦੀ ਵਾਲ ਸਟਰੀਟ 'ਚ, ਉੱਥੋਂ ਦੀ ਦਲਾਲ ਮਾਰਕੀਟ ਇੰਡੀਆ ਦੀ ਇਕਨੋਮਿਕਲੀ ਉਹਨਾਂ ਦਾ 1400-1500 ਸੈਂਸੈਕਸ ਦੇ ਉੱਤੇ ਥੱਲੇ ਗਿਆ। ਔਰ ਭਾਰਤ ਦੇ ਵਿੱਚ ਵੀ 26-27 ਕੇਸ ਡਿਟੈਕਟ ਹੋਏ ਨੇ। ਇਟਲੀ ਦੇ ਵਿੱਚ ਬੜੀ ਵਰਸਟ ਫਾਰਮ 'ਚ, ਔਰ ਉਹਦੇ 'ਚੋਂ 13-14 ਤਾਂ ਉਹ ਨੇ ਜਿਹੜੇ ਇਟਲੀ ਦੇ ਉੱਥੇ ਟੂਰਿਸਟ ਆਏ ਹੋਏ ਸੀਗੇ। ਔਰ ਇਸ ਨੂੰ ਲੈ ਕੇ ਜਿਹੜਾ ਉਹ ਪ੍ਰਬੰਧ ਸਾਰੇ ਪਾਸੇ ਹੋ ਰਹੇ ਨੇ। ਇਕਨੋਮੀ, ਮੈਂ ਸਮਝਦਾ ਵੀ ਇਹਦੇ 'ਚ ਇੱਕ ਗੱਲ ਇਹਨੇ ਫਿਰ ਸਾਬਤ ਕਰ ਦਿੱਤੀ ਕਰੋਨਾ ਵਾਇਰਸ ਨੇ, ਕਿ ਬੇਸ਼ੱਕ ਅਸੀਂ ਕੰਧਾਂ ਖੜੀਆਂ ਕਰਨਾ ਚਾਹੁੰਦੇ ਹਾਂ, ਜਿਵੇਂ ਪ੍ਰੈਜ਼ੀਡੈਂਟ ਟਰੰਪ ਮੈਕਸੀਕੋ ਨਾਲ, ਜਾਂ ਜੋ ਨੀਤੀਆਂ ਭਾਰਤ ਦੀ ਮੋਦੀ ਸਰਕਾਰ ਦੀਆਂ ਨੇ, ਪਰ ਅਲਟੀਮੇਟਲੀ ਇਸ ਧਰਤੀ ਦੇ ਉੱਤੇ ਇਨਸਾਨੀ ਨਸਲ ਜਾਂ ਐਨੀਮਲ ਕਿੰਗਡਮ ਜਾਂ ਵੈਜੀਟੇਸ਼ਨ ਐਂਡ ਪਲਾਂਟਸ, ਸਾਡਾ ਸਭ ਦਾ ਫੇਟ ਇੱਕ ਦੂਜੇ ਨਾਲ ਜੁੜਿਆ ਹੋਇਆ ਜੀ। ਇਸ ਵਾਇਰਸ ਨੇ ਕਿਸੇ ਤੋਂ ਵੀਜ਼ਾ ਨਹੀਂ ਲਿਆ, ਕਿਤੇ ਉਹ ਪਾਸਪੋਰਟ ਨਹੀਂ ਬਣਾਇਆ, ਕਿੱਥੋਂ ਆ ਕੇ ਟਪਕੀ ਔਰ ਕਿਵੇਂ ਘੁੰਮਦੇ ਘੁਮਾਉਂਦੇ ਸਾਰੇ ਪਾਸੇ ਪਹੁੰਚ ਗਈ। ਤੇ ਜੇ ਇੱਕ ਨਿੱਕੀ ਜਿਹੀ ਵਾਇਰਸ ਜਿਹਨੂੰ ਮਾਈਕਰੋਸਕੋਪ ਥੱਲੇ ਵੀ ਨਹੀਂ ਦੇਖਿਆ ਜਾ ਸਕਦਾ, ਹੁਣ ਲੱਗੇ ਹੋਏ ਨੇ ਦੁਨੀਆ ਭਰ ਦੇ ਡਾਕਟਰ ਜਿਹੜੀ ਹੈ ਉਹਦੀ ਵੈਕਸੀਨੇਸ਼ਨ ਬਣਾਉਣ ਦੇ ਲਈ, ਜਿਹੜੀ ਬਿਲਕੁਲ ਨਾਮਾਲੂਮ ਚੀਜ਼ ਫੈਲ ਸਕਦੀ ਹੈ। ਜਿਹੜੇ ਚੰਗੇ ਭਲੇ ਲੋਕ ਨੇ ਉਹਨਾਂ ਨੂੰ ਕਿਉਂ ਕੰਧਾਂ ਰੋਕਦੀਆਂ ਨੇ, ਕਿਉਂ ਉਹ ਨਫ਼ਰਤ ਦੀ ਲਾਈਨ ਹੈ। ਸੋ ਮੈਂ ਸਮਝਦਾ ਵੀ ਪੈਨਿਕ ਹੋਣ ਦੀ ਲੋੜ ਨਹੀਂ ਹੈ। ਬਾਕੀ ਅਸੀਂ ਜਿਹੜੇ ਈਮਾਨ 'ਚ ਰੱਖਦੇ ਹਾਂ, ਇਹ ਮੰਨ ਕੇ ਤੁਰਦੇ ਹਾਂ ਕਿ ਮਰਨ ਲਿਖਾਏ ਮੰਡਲ ਮੇ ਆਏ, ਲਿਖਿਆ ਹੋਇਆ ਕਦੋਂ ਕੀ ਹੋਣਾ। ਸੋ ਮੈਂ ਸਮਝਦਾ ਵੀ ਇਸ ਮਾਮਲੇ 'ਚ ਕਿਸੇ ਦੇ ਨਾਲ ਨਫ਼ਰਤ, ਜਿਵੇਂ ਕੁਛ ਦਾ ਵਰਤਾਰਾ ਕੋਈ ਚੀਨੀਆਂ ਨੂੰ ਦੇਖ ਕੇ ਜਾਂ ਵਿਤਨਾਮੀਆਂ ਨੂੰ ਹੀ ਦੌੜ, ਇਹ ਨਹੀਂ, ਇਹ ਠੀਕ ਨਹੀਂ ਹੈ ਕੋਈ ਵੀ ਇਸ ਕਿਸਮ ਦਾ। ਇਹ ਠੀਕ ਹੈ ਵੀ ਇhtiyat ਰੱਖਣ ਦੀ ਲੋੜ ਹੈ। ਜਿਹੜਾ ਚਾਰ ਚਫੇਰੇ ਕਹਿ ਰਹੇ ਨੇ ਵੀ ਜਿੰਨੀ ਵਾਰੀ ਹੱਥ ਧੋਤੇ ਜਾਂਦੇ ਨੇ, ਖਾਂ ਬਾਂਹ ਮੂੰਹ ਨੂੰ ਦੂਜੇ ਨੂੰ ਨਾ ਲਾਓ, ਨਿੱਛ ਆਉਂਦੀ ਹੈ ਬਾਂਹ ਦੇ ਉੱਤੇ ਲਾਓ, ਔਰ ਲੋਟ ਆਫ ਫਲੂਡ ਐਂਡ ਆਮ ਫਲੂ ਤੋਂ ਵੀ ਬਚਾ ਰੱਖੋ, ਘੱਟ ਟਰੈਵਲ ਕਰੋ ਤਾਂ ਕਿ ਲੇਕਿਨ ਇਹਦਾ ਇਕਨੋਮਿਕਲ ਪ੍ਰਭਾਵ ਤੇ ਇੱਥੇ ਪੁੱਛੋ ਟੈਕਸੀਆਂ ਵਾਲਿਆਂ ਨੂੰ। ਜੇ ਇੰਗਲੈਂਡ ਨੇ 200 ਫਲਾਈਟਾਂ ਕੈਂਸਲ ਕੀਤੀਆਂ, ਹੋਰਨਾਂ ਨੇ, ਉਹਨਾਂ ਦਾ ਕੀ ਹਾਲ ਹੈ? ਟਰੱਕਾਂ ਦਾ ਸਮਾਨ ਦੂਜੇ ਤੀਜੇ, ਚਾਈਨਾ ਜਿੱਥੇ ਮੈਨੂਫੈਕਚਰ ਹੁੰਦਾ ਸੀ ਉਹਨਾਂ ਚੋਂ ਕੁਛ ਨਹੀਂ, ਕਿਉਂਕਿ ਇਸ ਦਾ ਜਿਹੜੀ ਈਵਨ ਜਿਹੜੇ ਫੋਨ ਨੇ ਜਾਂ ਇਲੈਕਟ੍ਰੋਨਿਕ ਡਿਵਾਈਸਿਸ ਨੇ ਉਹਨਾਂ ਰਾਹੀਂ ਵੀ ਸਪਰੈਡ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਹਾਂ ਵੀ ਆਪਣੇ ਆਪ ਨੂੰ ਡਿਸਿਪਲਿਨ 'ਚ ਰੱਖਣਾ ਇਹੀ ਹੈ, ਮੈਂ ਇੰਨਾ ਹੀ ਕਹਿ ਸਕਦਾ। ਬਾਕੀ ਤਾਂ ਇਕਨੋਮਿਕਲੀ ਇਕੱਲਾ ਭਾਰਤ ਨਹੀਂ, ਮੈਂ ਸਮਝਦਾ ਵੀ ਸਾਰੇ ਮੁਲਕ ਇਸ ਦਾ ਪ੍ਰਭਾਵ ਕਬੂਲ ਰਹੇ ਨੇ ਔਰ ਆਉਣ ਵਾਲੇ ਦਿਨਾਂ 'ਚ ਇਹ ਵਰਸਟ ਵੀ ਹੋ ਸਕਦੀ ਹੈ। ਬਟ ਔਰ ਜਿਵੇਂ ਓਲੰਪਿਕਸ ਹੋਣੇ ਨੇ ਜੁਲਾਈ ਦੇ ਵਿੱਚ, ਜਾਪਾਨ ਉਹ ਸੋਚ ਰਿਹਾ ਹੈ ਉਹਨੂੰ ਅੱਗੇ ਪਾ ਦਿੱਤਾ ਜਾਏ। ਸੋ ਮੈਂ ਸਮਝਦਾ ਵੀ ਸਾਡੇ ਵੀ ਜਿਹੜੇ ਲੋਕ ਟਰੈਵਲ ਕਰਨ ਨੂੰ ਕਿ ਉਹਨਾਂ ਨੇ ਵਿਜ਼ਿਟਸ ਬਣਾਈਆਂ ਹੋਈਆਂ ਨੇ, ਕੋਸ਼ਿਸ਼ ਕਰੋ ਕਿ ਵੀ ਬਜਾਏ ਬਾਕੀ ਸੁਸਾਇਟੀ ਲਈ ਅਸੀਂ ਹੋਰ ਟਰਬਲ ਖੜੀ ਕਰੀਏ, ਜਿੰਨਾ ਕੁਝ ਮਹਿਦੂਦ ਕੀਤਾ ਜਾ ਸਕਦਾ ਹੈ ਉਹਨਾਂ ਕਰਨਾ ਚਾਹੀਦਾ, ਬਟ ਵਿਦਆਊਟ ਬੀਇੰਗ ਪੈਨਿਕਡ। ਬਿਲਕੁਲ। ਬਲਵਿੰਦਰ ਸਿੰਘ ਜੀ ਲਿਖਦੇ ਨੇ ਕਿ ਖਾਲਸਾ ਜੀ, ਇਹਨਾਂ ਗੰਦਸਤਾਨੀਆਂ ਨੇ ਦੁਬਾਰਾ ਨਵੰਬਰ 84 ਦੁਹਰਾ ਦਿੱਤਾ। ਸੋ ਇਕਰਮ ਜਾਨ ਮੁਹੰਮਦ ਜੀ ਲਿਖਦੇ ਨੇ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਔਰ ਸਿਸਟਰ ਜੀ, ਪਾਕਿਸਤਾਨ ਜ਼ਿੰਦਾਬਾਦ, ਖਾਲਸਾ ਜ਼ਿੰਦਾਬਾਦ ਉਹਨਾਂ ਨੇ ਕਿਹਾ। ਫਿਰ ਸਾਡੇ ਕੋਲ ਮੈਸੇਜ ਹੈ ਅਰਸ਼ਦ ਰਾਜਾ ਜੀ ਦਾ, ਉਹ ਕਹਿੰਦੇ ਹਮੇਸ਼ਾ ਹੀ ਉਹਨਾਂ ਦਾ ਮੈਸੇਜ ਹੁੰਦਾ ਤੁਸੀਂ ਦੋਨੋਂ ਖੁਸ਼ ਰਹੋ। ਐਂਡ ਇਸ਼ਾਨ ਖਾਨ ਜੀ ਲਿਖਦੇ ਨੇ, ਡਾਕਟਰ ਸਾਹਿਬ you are great, what you think about sex living in India? I guess they are afraid to stand up. Captain and others have sold the sex of India. ਦੇਖੋ ਇਹ ਜਿਹੜੇ ਰੈਂਟਾ ਸਿੱਖ ਨੇ ਜਾਂ ਰੈਂਟਾ ਮੁਸਲਿਮ ਨੇ, ਜਿਵੇਂ ਕਸ਼ਮੀਰ ਦੇ ਹਵਾਲੇ ਨਾਲ ਵੀ ਅਸੀਂ ਗੱਲ ਕੀਤੀ ਸੀ ਕਿ ਇੱਕ ਨਵੀਂ ਪੋਲੀਟੀਕਲ ਪਾਰਟੀ ਬਣਾ ਰਹੇ ਨੇ
ਔਰ ਸਾਰੀਆਂ ਪਾਰਟੀਆਂ ਚੋਂ ਸੈਲ ਆਊਟ ਅਮਰਿੰਦਰ ਹੋਏ ਪੰਜਾਬ 'ਚ ਜਾਂ ਬਾਦਲ ਹੋਏ, ਇੱਕੋ ਹੀ ਨਸਲ ਹੈ। ਪਰ ਮੈਂ ਸਮਝਦਾ ਵੀ ਜਿਵੇਂ ਪਠਾਣਾ 'ਚ ਜੇ ਉਹਨਾਂ ਨੇ ਅਸ਼ਰਫ ਗਨੀ ਵਰਗੇ ਪਸ਼ਤੂਨ ਰੈਂਟਾ ਅਫਗਾਨ ਰੱਖੇ ਹੋਏ ਨੇ ਤੇ ਅਲਟੀਮੇਟਲੀ ਵਿਕਟਰੀ ਉਹਨਾਂ ਨੂੰ ਹੀ ਮਿਲੀ ਹੈ ਜਿਹੜੇ ਆਪਣੀ ਆਜ਼ਾਦੀ ਲਈ ਲੜ ਰਹੇ ਨੇ ਤਾਲਿਬਾਨ ਦੇ ਰੂਪ। ਸੋ ਇਹ ਨਾਲ ਹੀ ਰਹਿਣੇ ਨੇ। ਅੰਗਰੇਜ਼ਾਂ ਦੇ ਵੇਲੇ ਅੰਗਰੇਜ਼ਾਂ ਦੇ ਵੀ ਕੁੱਤੇ ਇਦਾਂ ਦੇ ਉਹਨਾਂ ਨੇ ਰੱਖੇ ਹੋਏ ਜੀ। ਲਿਆਕਤ ਨਵਾਜ਼ ਗੁੱਡ ਕਹਿੰਦੇ ਨੇ MN ਮਿਆਂ ਲਿਖਦੇ ਨੇ ਕਿ ਡਾਕਟਰ ਸਾਹਿਬ ਕੀਪ ਅਪ ਦਾ ਗ੍ਰੇਟ ਵਰਕ। ਐਂਡ ਅਜ਼ਹਰ ਮਲਿਕ ਕਹਿੰਦੇ ਨੇ ਕਿ ਲਵ ਆਵਰ ਸਰਦਾਰ ਵੀਰ ਜੀ। ਸੋ ਗ੍ਰੇਟ। ਮੈਂ ਇੱਕ ਇਸਮਾਇਲ ਕਾਜ਼ੀ ਜੀ ਦਾ ਪੜ੍ਹਨਾ ਚਾਹੁੰਦਾ, ਉਹਨਾਂ ਨੇ ਬੜਾ ਇੰਪੋਰਟੈਂਟ ਨੁਕਤਾ ਲਿਆਂਦਾ ਜਿੱਥੇ ਅਸੀਂ ਬਾਰ-ਬਾਰ ਇੰਡੀਆ ਵਾਂਟਸ ਵਾਰ, they are going to stop water of Pakistan. After that, what will happen? ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਵਾਰ ਵੱਲ ਇਹ ਲਿਜਾਣ ਦੀ ਕੋਸ਼ਿਸ਼ ਕਰਨਗੇ। ਦੇ ਬ੍ਰੇਕ ਐਵਰੀ ਲਾਅ ਅੰਡਰ ਦਾ ਸ਼ੈਲਟਰ ਆਫ ਇਜ਼ਰਾਈਲ। ਸੋ ਅਸੀਂ ਆਲਰੇਡੀ ਜ਼ਿਕਰ ਕੀਤਾ ਜੀ। ਸੋ ਇਹ ਇੰਡਸ ਵਾਟਰ ਟ੍ਰੀਟੀ ਨੂੰ ਵੀ ਸਕ੍ਰੈਪ ਕਰ ਸਕਦੇ ਨੇ, ਇਸ 'ਚ ਕੋਈ ਸ਼ੱਕ ਨਹੀਂ ਜੀ। ਡਾਕਟਰ ਸਾਹਿਬ ਮੈਂ ਇੱਥੇ ਬ੍ਰੇਕ ਲਵਾਂਗੀ ਕਿਉਂਕਿ ਸਮਾਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਕਿ ਅਸੀਂ ਹੋਰ ਮੈਸੇਜ ਸਾਂਝੇ ਕਰੀਏ। ਅਸੀਂ ਮਾਫੀ ਚਾਹੁੰਦੇ ਹਾਂ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।